ਅੱਜ ਦੀਆਂ ਖਬਰਾਂ ਵੱਲ ਆਈਏ ਤੇ ਯੂਐਸ ਫਾਈਨਲੀ ਜੋ ਈਰਾਨ ਦੇ ਨਾਲ ਡੀਲ ਹੋਈ ਸੀ 5 ਅਮਰੀਕਨ ਸਿਟੀਜ਼ਨਸ ਨੂੰ ਛੁਡਵਾਉਣ ਦੀ, ਜੋ ਉਹਨਾਂ ਨੇ ਡਿਟੇਨ ਕੀਤੇ ਹੋਏ ਸੀ। ਉਹਦੇ ਸੰਬੰਧ ਦੇ ਵਿੱਚ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਸਾਰਾ ਰਸਤਾ ਕਲੀਅਰ ਕਰ ਦਿੱਤਾ ਵੀ $6 ਬਿਲੀਅਨ ਜੋ ਮਨੀ ਨੂੰ ਫਰੀਜ਼ ਕੀਤਾ ਗਿਆ ਸੀ ਸਾਊਥ ਕੋਰੀਆ 'ਚ, ਤੇ ਉਹ ਹੁਣ ਟਰਾਂਸਫਰ ਕੀਤਾ ਜਾ ਸਕੂਗਾ ਤਾਂ ਕਿ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਇਹਨਾਂ ਮੁਲਕਾਂ ਦੇ ਉੱਤੇ ਨਾ ਲਾਈਆਂ ਜਾਣ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਇਹ ਜਿਹੜੀਆਂ ਸੈਂਕਸ਼ਨਸ ਦਾ ਵੇਵਰ ਆ ਉਹ ਪਿਛਲੇ ਹਫ਼ਤੇ ਸਾਈਨ ਆਫ ਕਰ ਦਿੱਤਾ ਹੈਗਾ, ਵਿੱਚ ਕ੍ਰਿਟਿਸਿਜ਼ਮ ਵੀ ਹੋਇਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ, ਖਾਸ ਕਰਕੇ ਰਿਪਬਲਿਕਨਸ ਵੱਲੋਂ। ਉਹ ਕਹਿੰਦੇ ਵੀ ਜਦੋਂ ਇਹ ਡੀਲ ਬਣਾਈ ਗਈ ਇਹਦੇ ਵਿੱਚ ਉਹਨਾਂ ਨੂੰ ਜਿਹੜਾ ਆ ਫੁੱਲੀ ਨਹੀਂ ਦੱਸਿਆ ਗਿਆ ਵੀ ਕੀ ਡੀਲ ਜਿਹੜੀ ਹੋਈ ਆ, ਈਵਨ ਦੋ ਕਹਿੰਦੇ ਸਾਨੂੰ ਜਿਹੜੀ ਥ੍ਰੈਟ ਆ ਉਹ ਮਿਡ ਈਸਟ ਐਲੀਜ਼ ਤੋਂ ਹਜੇ ਤੱਕ ਵੀ ਹੈਗੀ ਆ। ਐਕਸ ਦੇ ਉੱਤੇ ਜਿਹੜਾ ਕਿ ਟਵਿੱਟਰ ਕਹਿੰਦੇ ਆ, ਪਹਿਲਾਂ ਟਵਿੱਟਰ ਸੀ, ਉਹਦੇ ਉੱਤੇ ਸੈਨੇਟਰ ਚੱਕ ਗ੍ਰੈਸਲੀ ਜੋ ਆਇਓਵਾ ਦੇ ਆ, ਉਹਨਾਂ ਨੇ ਇਹ ਕਿਹਾ ਵੀ ਯੂਐਸ ਨੂੰ ਬਲੈਕਮੇਲ ਕੀਤਾ ਗਿਆ ਆ $6 ਬਿਲੀਅਨ ਇਹ ਸਾਰੇ ਜਿਹੜੇ ਹੋਸਟੇਜ ਆ ਉਹਨਾਂ ਨੂੰ ਛਡਵਾਉਣ ਦੇ ਲਈ। ਜੀ, ਅਮਰੀਕਾ ਅਕਸਰ ਕਹਿੰਦਾ ਰਿਹਾ ਵੀ ਅਸੀਂ ਜਿਹੜੇ ਆ ਟੈਰਰਿਸਟ ਦੇ ਨਾਲ ਨਹੀਂ ਕਰਦੇ, ਸੋ ਇਸੇ ਚੀਜ਼ ਨੂੰ ਜਿਹੜਾ ਹੁਣ ਦੁਹਰਾਇਆ ਜਾ ਰਿਹਾ ਆ। ਸੋ ਇਹ 5-6 ਜਾਣਿਆਂ ਨੂੰ ਛਡਾਉਣ ਦੇ ਲਈ $6 ਬਿਲੀਅਨ ਦੇ ਦੇਣਾ, ਉਸ ਦੇ ਉੱਤੇ ਜਿਹੜੇ ਉਹ ਸਵਾਲ ਚੱਕੇ ਜਾ ਰਹੇ ਆ। ਤੇ ਜਿਹੜੇ ਬਾਈਡਨ ਹੋਣਾ ਨੂੰ ਅਕਿਊਜ਼ ਕਰਦੇ ਹੋਏ ਸੈਨੇਟਰ ਟੌਮ ਕਾਟਨ ਆਰਕਨਸਾ ਦੇ, ਉਹਨਾਂ ਨੇ ਕਿਹਾ ਵੀ ਤੁਸੀਂ ਬੇਸਿਕਲੀ ਰੈਂਸਮ ਪੇ ਕਰ ਰਹੇ ਆ। ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਪਾਂਸਰ ਆਫ ਟੈਰਰਿਜ਼ਮ ਆ, ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਇਹ ਆਖਿਆ ਹੈਗਾ ਆ। ਸੋ $6 ਬਿਲੀਅਨ ਦਾ ਜਿਹੜਾ ਟਰਾਂਸਫਰ ਆ, ਇਹ ਕਹਿੰਦੇ ਵੀ ਇੱਕ ਕ੍ਰਿਟੀਕਲ ਐਲੀਮੈਂਟ ਸੀਗਾ ਇਸ ਪ੍ਰਿਜ਼ਨਰ ਡੀਲ ਨੂੰ ਸਿਰੇ ਜਿਹੜਾ ਉਹ ਚਾੜਨ ਦੇ ਲਈ। 5 ਜਿਹੜੇ ਅਮਰੀਕਨ ਡਿਟੇਨੀਜ਼ ਆ ਇਰਾਨ ਦੀਆਂ ਜੇਲ੍ਹਾਂ ਤੋਂ ਹਾਊਸ ਅਰੈਸਟ ਦੇ ਵਿੱਚ ਪਿਛਲੇ ਮਹੀਨੇ ਮੂਵ ਕਰ ਦਿੱਤੇ ਗਏ ਸੀਗੇ। ਸੋ 5ਵਾਂ ਜਣਾ ਪਹਿਲਾਂ ਹੀ ਹਾਊਸ ਅਰੈਸਟ ਦੇ ਵਿੱਚ ਸੀਗਾ। ਸੋ ਬਹੁਤ ਸਾਰੇ ਯੂਐਸ ਦੇ ਜਿਹੜੇ ਸੈਂਕਸ਼ਨ ਆ ਉਹ ਵੱਖ-ਵੱਖ ਬਾਹਰਲੇ ਮੁਲਕਾਂ ਦੀਆਂ ਬੈਂਕਾਂ ਦੇ ਉੱਤੇ, ਉਹਦੇ ਕਰਕੇ ਇਹਨਾਂ ਦਾ ਇਰਾਨ ਦਾ ਜਿਹੜਾ ਮਨੀ ਆ ਉਹ ਰੁਕਿਆ ਪਿਆ ਸੀਗਾ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਇਸ ਤੋਂ ਪਹਿਲਾਂ ਵੀ ਪਿਛਲੇ ਪ੍ਰਸ਼ਾਸਨ ਦੇ ਵਿੱਚ ਇਹ ਜਿਹੜੇ ਆ ਉਹ ਗੱਲਾਂ ਜਿਹੜੀਆਂ ਉਹ ਹੋਈਆਂ ਸੀ, ਉਦੋਂ ਵੀ ਇਰਾਨ ਨੂੰ ਕਹਿੰਦੇ ਆ ਵੀ ਮਨੀ ਇਸੇ ਤਰੀਕੇ ਦੇ ਨਾਲ ਸੈਂਕਸ਼ਨਸ ਦੇ ਉੱਤੇ ਜਿਹੜੀ ਢਿੱਲ ਦੇ ਕੇ ਕੀਤੀ ਗਈ ਸੀਗੀ। ਇਸ ਰਿਲੀਜ਼ ਨੂੰ ਫੈਸਿਲੀਟੇਟ ਕਰਨ ਦੇ ਲਈ ਯੂਐਸ ਨੇ ਇਹ ਵੀ ਕਿਹਾ ਆ ਵੀ ਉਹ 5 ਜਿਹੜੇ ਇਰਾਨੀ ਨੈਸ਼ਨਲਸ ਆ, ਉਹ ਜਿਹੜੇ ਯੂਐਸ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਆ, ਉਹਨਾਂ ਨੂੰ ਵੀ ਉਹ ਰਿਲੀਜ਼ ਕਰਨਗੇ। ਸੋ ਇਹ ਜਿਹੜੇ ਫੰਡਸ ਆ ਇਸ ਟਾਈਮ ਸਾਊਥ ਕੋਰੀਆ ਦੇ ਵਿੱਚ ਆ, ਤੇ ਜਿਹੜੇ ਕਤਰ ਦੇ ਵਿੱਚ ਇਹਨਾਂ ਨੂੰ ਰਿਸਟ੍ਰਿਕਟ ਕਰਕੇ ਰੱਖਿਆ ਗਿਆ ਆ। ਤੇ ਕਹਿੰਦੇ ਵੀ ਇਹ ਜਿਹੜੇ ਫੰਡਸ ਉਦੋਂ ਹੀ ਅਵੇਲੇਬਲ ਹੋਣਗੇ ਜਿਹੜੇ ਹਿਊਮੈਨੀਟੇਰੀਅਨ ਟ੍ਰੇਡ ਆ ਉਸ ਤੋਂ ਬਾਅਦ ਦੇ ਵਿੱਚ।